तुद बिन जान लबां पर आई, तुद बिन जान ओ लबां पर आई, जलिया दर्द बतेरा ओ दे दीदार अज वक्त मुहम्मद ओ जग पर इको फेरा ओ इश्क फराक बेतरस सपाई, इश्क फराक बेतरस सपाई, मगर पे हर वेले ओ पट्टन बंद सुटन विच पैरां ओ वंगरिया थी पीले। सब्र तो मल करन न देंदे ज़ालम बुरे मरेले, तुद बिन आवे जान मुहम्मद ज्यों दीवा बिन तेल। ओ बिस्तर नाम मुरादियू ते बिस्तर नाम ओ मुरादियू ते मैं बीमार पैनू ओ दारू दर्द तू साडा सजना ले अज़ार पैनू। ओ जिक्र ख्याल तेरा हर वेले, जिक्र ख्याल तेरा हर वेले दर्दा मार ले नो ऐ गम ख्वार कल्ली जाई बेगम ख्वार पे। ओ चिंता फिक्र अंदेशे आवन, चिंता फिक्र अंदेशे आवन, बन बन सफा कतारा ओ वस नहीं कुछ चलदा मेरा ओ किस्मत हथ ओ मुहारा। दे पासे पासे चली जवानी हो ओ पास न सदया यारा साथी कौन मुहम्मद बसा दर्द वंडी गम ख्वारा। ओ मान न कीजिए रूप गणेंदा, मान न कीजिए ओ रूप गणेंदा, वारस कौन हुसन दा सदा न रहसन शाख हरियां ओ सदा न फुल चमन। ओ सदा न बाग सदा न पौर हजारों फिरसन सदा न वक्त अमन दा माली हुक्म न दे मुहम्मद क्यों अज सैर करन। ओ सदा न रस्त बज़ारी विकसी सदा न रस्त ओ बज़ारी विकसी सदा न रौनक शहरां ओ सदा न मौज जवानी वाली सदा न नदियां ते सदा न ताबश सूरत वाली हो ज्यों कर वक्त दोपहरा बेवफाई
ਰਸਮ ਮੁਹੰਮਦ ਸਦਾਈਓ ਵਿੱਚ ਦੇ ਓ ਸਦਾ ਨਾ ਲਾਟ ਚਰਾਗਾਂ ਵਾਲੀ, ਸਦਾ ਨਾ ਲਾਟ ਚਰਾਗਾਂ ਵਾਲੀ, ਸਦਾ ਨਾ ਸੋਜ਼ ਪਤੰਗਾ, ਓ ਸਦਾ ਉਡਾਰਾਂ ਨਾਲ ਕਤਾਰਾਂ, ਓ ਰੈਸਣ ਕੱਦ ਕਲੰਗਾ। ਇਹ ਹੁਸਨ ਮਮਾਨ ਨਹੀਂ ਘਰ ਬਾਰੀ, ਹੁਸਨ ਮਮਾਨ ਨਹੀਂ ਘਰ ਬਾਰੀ, ਕਿ ਇਸ ਦਾ ਫਰਮਾਨਾ ਰਾਤੀ ਲਸਾਨ ਸਦੋਈ ਫਜਰੇ ਕੂਚ ਬੁਲਾਉ। ਓ ਸਦਾ ਨਹੀਂ ਹੱਥ ਮਹਿੰਦੀ ਰਤੇ, ਸਦਾ ਨਹੀਂ ਹੱਥ ਮਹਿੰਦੀ ਰਤੇ, ਸਦਾ ਨ ਛਣਕਣ ਵੰਗਾ, ਸਦਾ ਨ ਛੋਪੇ ਪਾਉ ਮੁਹੰਮਦ, ਓ ਰਲ ਮਿਲ ਬਹਿਣਾ ਸੰਗਾ। ਤੇ ਸੰਗ ਦੇ ਸਾਥੀ ਲੱਦੀ ਜਾਂਦੇ ਅਸਾਂ ਵੀ ਸਾਥ ਲਦਾਣਾ, ਹੱਥ ਨਵਾਵੇ ਫੇਰ ਮੁਹੰਮਦ ਜਾਉ ਵਕਤ ਵਿਹਾਨਾ। ਓ ਸਦਾ ਨਹੀਂ ਮੁਰਗਾਈਆਂ ਬਹਿਣਾ, ਸਦਾ ਨਹੀਂ ਮੁਰਗਾਈਆਂ ਬਹਿਣਾ, ਸਦਾ ਨਹੀਂ ਸਰ ਪਾਣੀ, ਓ ਸਦਾ ਨ ਸਈਆਂ ਓ ਸੀਸ ਗੰਦਾਵਣ, ਓ ਸਦਾ ਨ ਸੁਰਖੀ ਲਾਣੀ। ਉਹ ਲੱਖ ਹਜ਼ਾਰ ਬਾਰ ਹੁਸਨ ਦੀ, ਲੱਖ ਹਜ਼ਾਰ ਬਾਰ ਹੁਸਨ ਦੀ, ਖਾਕੋ ਵਿੱਚ ਸਮਾਣੀ, ਲਾਪਰੀਤ ਮੁਹੰਮਦ ਜਿਸ ਦੀ ਜਗ ਵਿੱਚ ਰੇ ਕਹਾਂ। ਓ ਮਗਰ ਸ਼ਿਕਾਰੀ ਕਰਿਓ ਤਿਆਰੀ, ਮਗਰ ਸ਼ਿਕਾਰੀ ਕਰਿਓ ਤਿਆਰੀ, ਬਾਰ ਚਰੰਦਿਆਂ ਹਰਨਾ, ਜੋ ਚੜਿਆ ਉਸ ਟਹਿਣਾ ਓੜਕ, ਜੋ ਜਮਿਆ ਉਸ ਮਰਨਾ। ਉਹ ਕੁਝ ਵਸਾ ਨਹੀਂ ਸਾਏ ਦਾ, ਕੁਝ ਵਸਾ ਨਹੀਂ ਸਾਏ ਦਾ, ਮਾਨ ਕੇ ਆ ਫਿਰ ਕਰਨਾ, ਜਿਸ ਜੁਸੇ ਨੂੰ ਛੰਡ ਛੰਡ ਰੱਖੇ, ਖਾਕ ਅੰਦਰ ਵੰਜ ਤਰਨ। ਓ ਲੋਈ ਲੋਈ ਬਰਲੇ ਕੁੜੀਏ, ਲੋਈ ਲੋਈ ਓ ਬਰਲੇ ਕੁੜੀਏ, ਜੇ ਤੁਧ ਬਾਂਡਾ ਬਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਤੂੰ ਕਰ ਜਾਂਦੀ ਨੇ ਡਰਨਾ। ਸੈਫ ਮਲੂਕ ਸ਼ਹਿਜ਼ਾਦਾ ਐਵੇਂ, ਸੈਫ ਮਲੂਕ ਸ਼ਹਿਜ਼ਾਦਾ ਐਵੇਂ, ਦਰਦ ਰਾਗ ਵਰਾਗੂ ਗਾਂਦਾ, ਉੱਡਦੇ ਪੰਛੀ ਡੈਣ ਸਮਾਨੂੰ, ਸੁਣ ਕੇ ਕੋਈ ਨਾ ਜਾਂਦਾ। ਓ ਦਰਦੂ ਆਈ ਮਾਰ ਸ਼ਹਜ਼ਾਦੇ, ਦਰਦੂ ਆਈ ਹਰ ਹਰ ਬੋਲਿਓ ਦਾ ਦੁਖਿਆਰਾ, ਹਰ ਹਰ ਬੋਲ ਉਹਦਾ ਦੁਖਿਆਰਾ, ਜ਼ਹਿਰ ਅਲੂਦੀ ਕਾਨੀ, ਦੂਜਾ ਸਦਕੇ ਓ ਜਾਵਣ, ਓ ਹੂਰਾਂ ਵੇਖ ਜਵਾਨੀ। ਦਰਦੋਂ ਆਈ ਮਾਰ ਸ਼ਰਾਦਾ, ਪੁਰ ਕਰ ਸਾਂਗਾ ਲਾਈਆਂ,
कोई नहीं जलदा जिंदो जिना जदा ओ मारी हाथ लेखा बीबी, मारी हाथ लेखा बीबी, ओ दर्दों बाल मवाता, बड़क लगी अग चाबक सड़िया, तां यूसुफ सच जाता। ओ सस्सी नू एक रोज पुनू ने ताना बोली लाई, सच्चे इश्क तेरे दा बीबी मैनू पता ना काई। ओ सस्सी चमक लगी इस गल्लू, सस्सी चमक ओ लगी इस गल्लू, अग दी चिरा बरवाई, नाल अफसोस अफसास चलाया, आतिश सर्द कराई। के दर्दों माई माई दर्दों वंजली वाए, ओंदा शौक महीनों मजनू दा सुन बोल दरिंदे आवन चल जमीन। सब ਅਸਲ ਹੈ ਮੈਂ ਹੀ ਤਾਂ ਮਹੀਨਾ ਮੈਂ ਤੁਹਾਨੂੰ ਦੱਸਿਆ ਵੀ ਬਿਲਕੁਲ ਹੀ ਬੰਦ ਹੋਇਆ ਸੀ, ਮੇਰਾ ਆਰਡਰ ਤੇ ਆ ਗਿਆ ਸੀ ਗੱਲ। ਮੈਂ ਕਿਹਾ ਨਾ ਬੀਜੇ ਸਭ ਦਾ ਪਰ ਭੁਗੀਏ ਤੋਂ ਸ਼ਿਕਾਰੀ ਹੈ ਜਿਹੜਾ ਉਸ ਤੀਰ ਤਾਣੇ ਉਹ ਫੇਰ ਹੁਣ ਗੱਲ ਨਹੀਂ ਇਹ ਗੁੜ ਉਹਨਾਂ ਦੀ ਜੋ ਪਾਈ ਅਸੀਂ ਨਾ ਖਾਈਏ। ਖਤਰਾ ਹੋ ਗਿਆ ਮੈਂ ਉਹ ਸ਼ਾਇਦ ਬਾਅਦ ਨਾ 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 ਉਹ ਤਾਂ ਸੱਚ ਭਾਈ ਜਿਹੜਾ ਗੁੜ ਖਾਇਆ ਇਹ ਵੀ ਮਾਮ ਹੈ, ਉਹ ਪੜਾਗਾ ਇਹ ਹੈਗਾ ਨਹੀਂ ਉਹ ਜਿਹੜਾ ਮਤਲਬ ਗੁੜ ਖਾਏਗਾ ਉਹ ਤੱਕ ਲਵੇ ਅਗਲੀ ਵਾਰ ਖਾਓ ਨਾ ਖਾਓ ਨਾ ਮੈਂ ਆਪਣੇ ਕੋਲ ਵੀ ਆਂਦੇ ਆ ਨਾ ਨਾ ਉਹਨਾਂ ਦਾ ਕੋਈ ਮੁਸ਼ਕਿਲ ਨਹੀਂ ਬਸ ਇਹਦਾ ਕੰਮ ਹੋਇਆ ਉਹ ਚੀਜ਼ ਕੀ ਹੈ? ਗੋਜੀ ਰਖੇ ਇਹੋ ਰੇਟ ਲਈਏ ਖਾਧਾ ਨਹੀਂ ਨਾ ਇਹ ਸੁੱਕੇ ਆ। ਅਸਲ ਗੱਲ ਹੈ ਬਈ ਜ਼ੋਰਾਂ ਨਾਲ ਕੰਮ ਚੱਲ ਰਿਹਾ, ਬਾਕੀ ਉਸ ਤਰ੍ਹਾਂ ਮਜ਼ਾ ਆਪੇ ਹੀ ਨਹੀਂ ਆਉਣਾ ਜੇ ਦੂਏ ਕੀ ਆਉਣਾ। ਮਾੜੀ ਤਾਂ ਰਜ਼ਾਕ ਸਾਹਿਬ ਕੋਈ ਵਾਹਵਾ ਦਿਹਾੜੇ ਹੋ ਗਏ, ਬਾਹਰ ਦਿੱਲੀ ਰਾਤੀ ਹੋ ਜਾਣਾ। ਪਹਿਲਾਂ ਤਾਂ ਕੋਈ ਨਜ਼ਲਾ ਜ਼ੁਕਾਮ ਜਿਹਾ ਲੱਗਾ ਰਿਹਾ, ਕੋਈ ਸੰਭਾਲ ਕੇ ਨਹੀਂ ਸੀ, ਹਾਲੇ ਵੀ ਕੋਈ ਤਰ੍ਹਾਂ ਨਹੀਂ ਸਹੀ, ਮੌਸਮ ਕਿਹਾ ਲੇਕਿਨ ਚਲੋ ਰੌਣਕ ਮੇਲਾ ਲੱਗ ਜਾਣਾ, ਇਸ ਤਰ੍ਹਾਂ ਵੀ ਤਾਜ਼ਗੀ ਹੈ। ਵੀਰ ਸਾਹਿਬ ਗੱਲ ਇਹ ਹੈ ਕਿ ਮੈਂ ਅਲਹਮਦੁਲਿਲਾ ਸਮਾਜ ਸ਼ਰੀਫ ਨਾਲ ਬੜਾ ਦਿਲਚਸਪੀ ਰੱਖਣਾ, ਤੇ ਮੈਂ ਇਸ ਸੈਫ ਮੁਲੂਕ ਨੂੰ ਵਾਕਈ ਦਾ ਪੂਰਾ ਵਾਕਫ ਬਾਤ ਨਹੀਂ ਮੇਰੀ, ਮੈਂ ਉੱਥੋਂ ਬੇਸ ਤੋਂ ਸਮਝਿਆ ਜਿੱਥੋਂ ਨਹੀਂ ਸਾਹਿਬ ਨੇ ਤਾਲੀਮ ਹਾਸਲ ਕੀਤੀ ਉੱਥੇ ਕੀ ਉੱਥੇ ਤੇ ਬਚਪਨ ਦਾ ਵਾਕਿਆ ਮੈਂ ਤੁਹਾਨੂੰ ਸੁਣਾਵਾਂ ਹੈ, ਤੁਸੀਂ ਇਹ ਪੜੋ ਸੈਫ ਮੁਲੂਕ ਤੇ ਚੰਦ ਐਸੇ ਵਾਕਿਆ ਹੈ ਜਿਹੜੇ ਗੁਲ ਖਾਬ ਹੈ ਉਹ ਦੋਏ ਭਰਾ ਪੜਦੇ ਸਨ ਉੱਥੇ, ਤੇ ਤਰਾਨਮ ਜ਼ੁਲੈਖਾ ਵਿੱਚ ਪੜਦੇ ਸੀ ਨਜ਼ਮ। ਖਾਧਾ ਨਾ ਮੈਂ ਖਾਸਾ ਅਸਰ ਉਧਰ ਹੋ ਸੀ ਜਿਹੜਾ ਮੈਂ ਵੀ ਥੋੜਾ ਜਿਹਾ ਪਤਾ ਮੈਂ ਖਾਦਾ ਨਾ ਉਹਨਾਂ ਆਫਰ ਨਸੀਰ ਸਾਹਿਬ ਉਹਨਾਂ ਆਖਿਆ ਜੀ ਇਹ ਦੋਹਰੀ ਵਾਰੀ ਸੁਣਾਓ, ਕਰਾਸਾ ਸੀ ਨੇ ਦੋਹਰੀ ਵਾਰੀ ਜਿਹਨੇ ਸੁਣਾਈ ਤੇਰੀ ਵਾਰੀ ਉਹਨਾਂ ਫੇਰ ਆਖਿਆ, ਉਹਨਾਂ ਆਖਿਆ ਜੀ ਨਹੀਂ ਸਾਡੇ ਨਾਲ ਕੋਈ ਐਸਾ ਨਹੀਂ ਮੁਤਾਲਬਾਤ ਨੂੰ ਪੂਰੇ ਕਰੋ ਤੇ ਤਾਂ ਅਸੀਂ ਪੜਾਂਗੇ, ਯਾਨੀ ਇਹ ਜ਼ਾਹਿਰੀ ਬਾਤ ਨਹੀਂ, ਪਰਦੇ ਖੁੱਲ ਜਾਣ, ਇਹ ਉੱਥੋਂ ਪਾਇਆ ਸਭ ਕੁਝ ਪੈਣਾ ਉਹਨਾਂ ਦੋਵਾਂ ਭਰਾਵਾਂ, ਇਹ ਗੱਲ ਹੈ ਜੀ। ਬਿਲਕੁਲ
बड़े बड़े वाकई आए न ते जिस वेले उन्हें सैफ मलूक की सही पढ़ो ते फिर इसकी तशरीह आमनी है पंजाबी भी ते फिर पता लगना तशरीह साहब जितने फकर तो बगैर तशरीह कोई नहीं, अला फकर तो बगैर तशरीह कोई नहीं। भाई सादिक जी मियां मोहम्मद साहब और फिखड़ी शरीफ अलिया मोती परोशड़े में पूरे इकराम पाक ना तर्जुमा पंजाबी में अच्छा आखिर तक लिखे परियां चार मुराद किताबां क्यों भुलेवा पावां नहीं तो हुक्म मेरा कद इतना परियां साथ बावां जाहिर दिल बगलाई कारण किस्सा इश्क मजाजू अंदर खाने खबरां देसी फकरावां दे राजू इससे इकसे मुसरे अंदर अर्ज किसे दी सारी जो ढूंढे ਅਸੀਂ ਉਹ ਦੀਵੇ ਨੇ ਡੁੱਗਾ ਤੇ ਨੇਰੇ ਜਗਾ ਰਿਹਾ ਮੈਂ ਝੋਪਿਆ ਰੁਤਬਾ ਤੇ ਲੇਕਿਨ ਅਸੀਂ ਹੈ इस तरह सी जी ਘਰ ਜੀ जाहिर दिल बगलाई कारण किस्सा इश्क मजाजू अंदर खाने खबरां देसी फकरावां दे राजू सब तो पहला मैं तुसें दस्सेआ भाई मैं पढ़िया कोई ना इतना पढ़िया भी इस तरह ही है तो पढ़िया किस तरह साईं कुर्बान पढ़ना सी उसले चंगी जान होनी सी मैं ना उल्ले ऊंठे नाल होना किथे बब्बे लदास ने जेड़े नाला नहीं अंबेल छपड़ी वो पार पढ़ने होने से ते मैं जिल्लै उल्ले सुन लेना था ते मैं वो जेही गल पाना था मैं मुड़के लैनी कोई नहीं सी उस जिले च पढ़ने सी उस टाइम बुजुर्गों एक टाइम आया ऐ मेरा मामा बनफसे नफीस मौजूद है बैठे ने सामने असि दरबार है आइए ते गए सालाना उर्स मुबारक सी जी ते बंदे बेशुमार पढ़ने वाले सी ते एक तुसार बुजुर्ग सी बैठे ते ओ आने ना ओ पुत्र ए जेड़े पढ़े ना तुसा शेर लगदे आ बैत तुसानू लगदे बैत दिसन जा ए जेड़ा इसना मतलब है बड़ा डूंगा जाए भी मेरी औलाद कोई नहीं ते जो कुछ मैं उम्र विच कमाया खटिया जो कुछ है इसनु कोई गलत पढ़ेगा ते मैनू बैत लगणगे भी जिस तरह बिल्कुल ये गल है तकलीफ है ਉਹਨਾਂ ਬਜ਼ੁਰਗਾਂ ਉਹ ਨਾਲੇ ਵੀ ਲਈ ਛੜਿਆ ਨੇ ਦੁਸ਼ਮਣ ਵਾਗ ਦਿਸੇ ਸਾਨੂੰ ਜਿਹੜਾ ਬੈਤ ਰੋੜੇ ਬੇਟੇ ਨਾਦਕ ਲਾਲ ਸੁੰਦਰ ਦੇ ਐਵੇਂ ਕੰਨ ਮਰੋੜੇ ਇਹ ਜਿਹੜੇ ਅਸੀਂ ਬਹਿ ਕੇ ਪੜ੍ਹਨੇ ਨਾ ਬਟਿਆਂ ਉੱਪਰ ਇਹ ਉੱਠਿਆ ਨਾ ਪੜ ਸਕਦੇ ਤੇ ਉਸ ਬਾਬੇ ਆਖਿਆ ਸੁਣੋ ਮੇਰੇ ਗੁਰੂ ਸਾਹਿਬ ਨੂੰ ਬਾਬੇ ਪੂਰੀ ਰਾਤੀ ਸੁਣਿਆ ਸੀ ਤੇ ਅਸੀਂ ਬੈਠੇ ਰਹੇ ਸਾਂ ਮੁੰਡੇ ਨਾਲ ਹੀ ਤੇ ਮੀਆਂ ਮੁਹੰਮਦ ਸਾਹਿਬ ਨੂੰ ਜਿਹੜੀ ਬੜੇ ਬੜੇ ਅਸਾਂ ਤਾਂ ਇੱਥੇ ਹੀ ਚਵਾਂ ਤਰਿਆਂ ਬਹਿ ਕੇ ਪੜ੍ਹਨਾ ਹੋਣਾ पढ़ाक तो है को ना सी ते लेकिन मुतालिया जरूर कीता ते कोशिश ये करना वा जेड़ा लफ्ज़ सही लिखिया वा ओही पढ़ा जी और ना किसी ना मुकाबला ना लैन ना देन ना मुकाबला नहीं इस बात में बैठे हैं अगले जेड़ा मुड़े दो बैठे तो गवाह ना कोई बाबा है जी उस सुनिया किस तरह मैं एक बंदा मेरे नाल ना सी फोत हो गया कुंडिया ना सी ये किताब भी मैनू उन्हां कोल लभी है ठीक किस तरह लभी इस तरह बेहाल पई ते दलापे विच पई यूनान उठू मैं उसकी आख्या भी पढ़ने वासी दे पढ़ने वासी खड़ी पढ़ना रही हूँ मैं वापस करनी सी देना ही तो वो जना आना भाई मैं पढ़नी को नहीं ते तू रख ले मैं फिर पाकिस्तान डोरी जिल्द कराई हूँ 2 बारी 3 बारी फिर करवाई है मियां मोहम्मद बख्श साहब जिस वक्त जाहिर हुए जा ਵੱਡੇ ਭਾਈ ਉਹਨਾਂ ਨੇ ਉਲਮਾ ਸੀ ਆਲਮ ਸੀ ਮਤਲਬ ਇਮਾਮ ਮਸਜਿਦ ਸੀ ਜਾਣੇ ਸੀ ਪੜ੍ਹਨ ਸਮਾਜ ਸ਼ਰੀਫ ਦੋਏ ਭਰਾ ਦੋ ਇਕੱਠੇ ਜਾਣੇ ਤੇ ਪੜ੍ਹਾਣੇ ਸੀ ਮਸਜਿਦ ਵਿੱਚ ਨਮਾਜ਼ ਤੇ ਮਾਈ ਕੀ ਅੰਦਰ ਕਹਿਣੇ ਨੇ ਕਿ ਸਭ ਬੰਦੇ ਮੇਰੇ ਪਿੱਛੇ ਨਮਾਜ਼ ਪੜ੍ਹਨੇ ਤੇ ਕੋਈ ਨਹੀਂ ਪੜ੍ਹਨਾ ਜਾ ਇਹ ਗੱਲ ਹੈ ਇਸਰਾਰ ਕੀਤਾ ਗਿਆ ਆਖਰ ਮਾਈ ਨੂੰ ਕਹਿਣੇ ਮੈਂ ਨਹੀਂ ਪੜ੍ਹਨੀ ਨਮਾਜ਼ ਭਾਈ ਮਾਈ ਨੇ ਫਿਰ ਜਿੱਦ ਕੀਤੀ ਤੇ ਮੀਆਂ ਵੱਡੇ ਜਿਹੜੇ ਬਜ਼ੁਰਗ ਉਹ ਘੋੜੀ ਬੰਨ ਆਏ ਸੀ ਖੂਹ ਤੇ ਬੱਚਾ ਸੀ ਨਾਲ ਘੋੜੀ ਦੇ ਤੇ ਨਾਲ ਸੀ ਖੂਹ ਨਹੀਂ ਰਾਏ ਨਾ ਜਿਸ ਵਕਤ ਮੀਆਂ ਸਾਹਿਬ ਨੇ ਕਹਿਣ ਲੱਗੇ ਵਾਲਦਾ ਨੂੰ ਕਿ ਵਾਲਦਾ ਸਾਹਿਬ ਅੱਜ ਮੈਂ ਜਾਵਾਂਗਾ ਨਮਾਜ਼ ਪੜ੍ਹਨਾ ਜਿਸ ਵੇਲੇ ਕੀਤੀ ਅੱਲਾਹੁ ਅਕਬਰ ਤੇ ਜ਼ਹਿਨ ਵਿੱਚ ਆਇਆ ਵੀ ਘੋੜੀ ਨੂੰ ਬੰਨ ਆਏ ਖੂਹ ਦੇ ਤੇ ਬੱਚਾ ਉਹ ਨਿੱਕਾ ਜਿਹਾ ਉਹ ਵੇ ਜੋੜ ਕੇ ਟੁੱਟ ਪਏ ਆਖਣੇ ਬਸ ਆਟੋ ਗਏ ਤਾਂ ਮੀਆਂ ਸਾਹਿਬ ਗਏ ਵੱਡੇ ਦੀ ਜਿਹੜੇ ਤੈਨੂੰ ਮਾਈ ਕੀ ਮਾਈ ਗੱਲ ਪੁੱਛੀ ਕਹਿੰਦੇ ਕਿ ਨਾਲ ਘੋੜੀ ਨਹੀਂ ਪੜ੍ਹਨੀ ਤੇ ਪੁੱਛੀ ਅੱਲਾ ਦੀ ਇਹ ਸੈਗਲ ਮਲੂਕ ਨਹੀਂ ਫਰਮਾਇਸ਼ ਵੀ ਵੱਡੇ ਭਾਈ ਹੈ ਕੀਤੀ
ਜੀ ਨਹੀਂ ਅਸੀਂ ਆਣੇ ਹੈ ਵੱਡੇ ਭਾਈ ਹਣਾ ਵੀ ਇਹ ਨਮਾਜ਼ ਨੂੰ ਛਪੜੀ ਇਹ ਜਿੱਤਨੀ ਵੀ ਕਿਤਾਬ ਲਿਖਣ ਹੋਈ ਹੈ ਨਾ ਇਹ ਸਾਰੀ ਭਾਈ ਨੇ ਫਰਮਾਈ ਕਿਤਾਬ ਬਾਕੀ ਬਿਲਕੁਲ ਫਰਮਾਇਸ਼ ਹਾਂ ਨਹੀਂ ਉਹਨਾਂ ਨੇ ਫਰਮਾਇਆ ਨਾ ਤਾਂ ਉਹ ਗਦੀ ਨਸ਼ੀਰ ਨੇ ਬਿਲਕੁਲ ਇਹ ਇਹ ਜਿਹੜੇ ਜਿਹੜਾ ਕਿਤਾਬ ਨਾਲ ਸਾਰੇ ਮਿਲਿਆ ਨਾ ਅੱਗੇ ਵੀ ਜਾਮ ਇਤਨਾ ਕਰਨੇ ਸੀ ਛੋੜ ਕੇ ਜਾਣਾ ਤੇ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਲ ਬਣੀ ਹੈ ਤੇ ਅਸਾਂ ਸੁਣ ਕੇ ਰਹਿਣਾ ਇਸ ਨਾਲ ਅਸਾਂ ਹੀ ਮਾਲੂਮ ਕੋਈ ਨਹੀਂ ਜੀ ਨਹੀਂ ਮੈਂ ਤੁਹਾਨੂੰ ਦੱਸਣਾ ਜੀ ਜਿਸਲੇ ਸਰਕਾਰ ਨੇ ਇਹ ਫਰਮਾਨ ਕੀਤਾ ਕਿ ਕਿਤਾਬ ਲਿਖੋ ਚਿੱਠੀ ਲਿਖੀ ਬੱਲਾ ਨੂੰ ਅਲੱਗ ਅਲੱਗ ਸਨ ਕੀਤਾ ਤਾਂ ਉਹਨੇ ਚਿੱਠੀ ਕਹਿਣਗੇ ਤੇ ਸਿਰੇ ਤੇ ਆਣੇ ਨੇ ਮੈਂ ਰੱਖੀ ਬੜੇ ਖੁਸ਼ ਹੋਏ ਸੀ ਚਿੱਠੀ ਉਹਨਾਂ ਕਿਹਾ ਛਪੜੀਆਂ ਵਿੱਚ ਤਰ ਡਿੱਠ ਹੋਈ ਆ ਨਦੀ ਵਿੱਚ ਪਾਓ ਹਾਂ ਯਾਦ ਦਸ ਜ਼ੋਰ ਤਬੀਅਤ ਵਾਲਾ ਯਾ ਮੁਰਤਾਇਬ ਹੋ ਹਾਂ ਵਹ ਨਿੱਕੀ ਨਿੱਕੀ ਨਜ਼ਮਾਂ ਲਿਖਣਾ ਨੇ ਇਹ ਕਿਸਾ ਲਿਖ ਕੇ ਦੇ ਉਹ ਸਮਝ ਨਹੀਂ ਸੀ ਤੇ ਉਹਨਾਂ ਹੀ ਸਲਾਹ ਤੇ ਲਾਇਆ ਅਸੀਂ ਕਿਸ ਤਰ੍ਹਾਂ ਆਖੀਏ ਵੀ ਅਸੀਂ ਆਗੇ ਉਹ ਨਹੀਂ ਸੀ ਪੜ੍ਹਦੇ ਕੋਈ ਨਹੀਂ ਪਤਾ ਜੀ ਅਸਾਂ ਨੂੰ ਟ੍ਰਾਂਸਫਰ ਕਰਨੀ ਸੀ ਇਹ ਵੈਸੇ ਆਮ ਇੱਕ ਕਿਤਾਬ ਜਿਹੜੀ ਪੜ੍ਹ ਲੈਂਦੇ ਲੋਕ ਨਾ ਉਹਨਾਂ ਵਿੱਚ ਵੀ ਆਉਣਾ ਗੱਲ ਆਉਣੀ ਹੈ ਨਹੀਂ ਹੋਵੇਗਾ ਆਰਾਮ ਨਾਲ ਕਹਿੰਦੇ ਨੇ ਨਹੀਂ ਜੇ ਮੀਆਂ ਸਾਹਿਬ ਅੱਗੇ ਸਨ ਚੋਖੇ ਉਹਨਾਂ ਤੋਂ ਭਾਈ ਉਹਨਾਂ ਕਹਿਣਾ ਸੀ ਬਾਬਲ ਬਾਵਲ ਬਖਸ਼ ਬਾਬਲ ਇਹ ਪੂਰੀ ਲੜੀ ਜਿਹੜੀ ਹੈ ਨਾ ਫਕੀਰਾਂ ਦੀ ਆ ਰਹੀ ਹੈ ਇਸ ਨੂੰ ਤਕਲੀਫ ਹੋਣੀ ਹੈ ਕਿ ਜਿਹੜੇ ਮਹਿਕਮਾ ਕਾਫਲੇ ਬੈਠੇ ਨੇ ਉਹ ਇਸ ਢੇਰੀ ਨੂੰ ਨਜ਼ਰਅੰਦਾਜ਼ ਕਰ ਰਹੇ ਲੇਕਿਨ ਇਹ ਕੋਈ ਨਜ਼ਰਅੰਦਾਜ਼ ਨਹੀਂ ਪਾਈ ਨਹੀਂ ਕਿੱਥੇ ਨਜ਼ਰਅੰਦਾਜ਼ ਨਹੀਂ ਕਰ ਰਹੇ ਉਹ ਬੈਠੇ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਦੇਖੋ ਇਹ ਉਹਨਾਂ ਨੂੰ ਫਰਮਾਨ ਹੈ ਕਿ ਪਹਿਲਾ ਰੋਜ਼ਾ ਉਹਨਾਂ ਨੂੰ ਵੀ ਪਹਿਲਾਂ ਉਹਨੇ ਫੇਰ ਅੱਗੇ ਤੇ ਉਹ ਬੜਾ ਬੈਠ ਕੇ ਤਾਂ ਹਰ ਬੰਦਾ ਬੈਠ ਕੇ ਵੀ ਜਾਣਾ ਨਹੀਂ ਗੱਲ ਇਹ ਭਾਈ ਵੀ ਮੈਂ ਤੱਕਿਆ ਨੂੰ ਉੱਥੇ ਹਿਸਾਬ ਕਿਤਾਬ ਜ਼ਿਆਦਾ ਤਾਂ ਉਹਨਾਂ ਲੰਗਰ ਵਾਲਾ ਕੰਟਰੋਲ ਕੀਤੇ ਆ ਤੇ ਲੰਗਰ ਭਾਈ ਆਪਣਾ ਆਪਣਾ ਲੋਕ ਪਕਾਣੇ ਨੇ ਆਪਣਾ ਆਪਣਾ ਪਕਾਣੇ ਨੇ ਫਿਰ ਬੰਦ ਹੋਏ ਸਾਡੇ ਨਿਜ਼ਾਮ ਐਸਾ ਨਹੀਂ ਆਪਣੀ ਟੀਮ ਆਉਣੀ ਨਿਜ਼ਾਮ ਚੱਲ ਆਪਣੀ ਟੀਮ ਆਉਣੀ ਆ ਉਹ ਆਪਣਾ ਪੈਸਾ ਲੋਕ ਦੇਣੇ ਉਹਨਾਂ ਦੀ ਤਾਂ ਉਸੇ ਪੈਸੇ ਤੋਂ ਅੱਗੇ ਲੰਗਰ ਚਲਾਣੇ ਨੇ ਮੈਂ ਕਾਫੀ ਕਰੇ ਹਾਂ ਕਬਜ਼ਾ ਵੀ ਕਰੇ ਵੈਸੇ ਉਹਨਾਂ के भी बड़ा फायदा भी सारे इस तरह नहीं करने गले भी पैसे जाने मुल्क पैसा जाना बड़ा रुपया जाना जी कल ये जी ਅਸੀਂ ਲੋग ਕਾਨੂੰਨ ਤੋਂ ਰਹਿਣੇ ਤੋਂ ਕੁਝ ਰਹਿਣਾ ਹੋਣਾ ਸਹੀ ਤਰੀਕੇ ਨਾਲ ਦੇਖੋ ਆਖਰ ਚੱਲਣਾ ਜਨਾ ਅੱਛਾ ਸਵਾਲ ਕੱਢੋ ਜੀ ਆਖਰ ਦਾ ਸਵਾਲ ਸ਼ਰੀਫ ਸਾਹਿਬ ਮੈਂ ਦਰਬਾਰ ਵਾਲੀਆ ਦੀ ਸਾਹਮਣੇ ਪਾਰ ਪਹਾੜੀ ਹੈ ਉਸਨੇ ਉੱਪਰ ਗਿਆ ਕਿੱਥੇ ਵਾਲਾ ਭਾਈ ਅਫਸਰ ਨੇ ਸਮਾਲ ਸ਼ਰੀਫ ਅੱਛਾ ਇਸ ਪਾਰ ਪਹਾੜੀ ਹੈ ਇੱਥੋਂ ਰਸਤਾ ਜਾਣਾ ਉੱਪਰ ਛੱਪੜ ਹੈ ਉੱਥੇ ਮੱਝ ਹੈ ਸਿਰ ਪੱਥਰ ਹੋਈ ਜਿਹੜੀ ਕਿ ਮੱਝ ਬੈਠੀ ਹੈ ਤੇ ਪੂਰੀ ਸ਼ਕਲ ਹੈ ਮੱਝ लगी हुई वीडियो बना दिया उनको जो मारे ना ਇਹ ਸਾਹਮਣੇ ਪਰਬਤ ਪਹਾੜੀਆਂ ਨਾ ਦਰਬਾਰ ਤੋਂ ਸਾਹਮਣੇ ਪਰਬਤ ਪਹਾੜੀ ਮੈਂ ਉਹਦੇ ਮਾਮੇ ਨੂੰ ਪੁੱਛ ਰਿਹਾ ਸਾਂ ਕਿ ਪੰਜਵੀਂ ਕਿਹੜੀ ਜਗ੍ਹਾ ਹੈ नहीं मैं समझ ਇਹ ਲਾ पंजवी वो है ये बैमरे तो क्या पंजनी आनी है जी चिड़ोई तो हां चिड़ोई को चिड़ोई अग्गे पंजन पीछे बट पाने तो शाम को सीधी साहब की जानी देखो तुझे ठंडा जी ਆ ਥੱਲੇ ਉੱਤੇ ਚਾਵਣੀ ਵੀ ਹੈ शामी है तो बिल्कुल है तो फिर ना दे कब्रस्तान है जिन नाल नाले साहब की जानी सी बाहर वाले सरकार ने ठीक है जी मैं जी तेरे गए तो गए हो शाम में इकट्ठा हो गई जी भाई की साहब ਤੇ ਹਨੇਰਾ ਗੁੱਪ ਘਰਾਂ ਨੇ ਜਾਣ ਕੋਈ ਨਾ ਦੇਣਾ ਆਖਣਾ ਵੀ ਰਾਤ ਨੂੰ ਮਾਮਲਾ ਤੇ ਇਹ ਸਾਰਾ ਪਹਾੜੀ ਇਲਾਕਾ ਹੈ ਲੇਕਿਨ ਅੱਲਾ ਕੀ ਯਾਦ ਕਰਕੇ ਮੈਂ ਤੁਰ ਪਿਆ ਤੇ 3-4 ਘੰਟੇ ਲੱਗੇ ਜੀ ਮੈਨੂੰ सफर वाला है ना हाँ बैमले तक मैं गया था वैसे लेकिन उस पास रोशनी कोई नहीं लाइट ही कोई ना वो ਤੁਹਾਡਾ ਕਿਸਾ ਨਿਕਲਿਆ ਜੀ ਨਿਕਲ ਆਇਆ ਜੀ अल्लाह की तो उत्थे ज्ञान जनाब तेरा दिन कर्म शिकार शिकारी बारी अंदर आया आदरत गणे दी छावे उसने डेरा दाया ओ नाले बाज हवायूं उड़दा आ बैठा उस रुख ते
तमालोड़े मास न छोड़े आया ज़ालिम भुख के शिकारी बाजू देसी विच बैठी कूगी दुश्मन वेख के अज में भी जो गजल दी चूगी ओ ईटू शिस्त शिकारी जोड़े ईटू शिस्त शिकारी जोड़े तीर कुगी नू लावा उतू बाज तके जे उड़े पकड़ शताबी खावा कुगी जदू नावल डिठा करदी फिक्र गिनेरा कहंदी रबाज क्यों कर रख ले बचन नहीं हुण मेरा ओ बैठ रहा ता शिस्त बराबर बैठ रहा ता ओ शिस्त बराबर मार तीर शिकारी जे उड़ा ता बाज पकड़ सी हर पासियों मैं मारी ओ तीर लगन विच देर न कोई कुछ तदबीर न चलदी आई घड़ी अजल दी ओ विच तकदीर अजल दी ओ जा रब रखण उत्ते होया जा रब रखण उत्ते होया की सबब बनाया कुगी वल शिकारी तकदा शिस्त ने ध्यान ओ फड़ाया पिछू नाग चलांदा है उसनू दंद वलूद जहर दे तीर छुटाओ लग गया बाजे दोवें दुश्मन मर दे ओगी बैठी नहीं उठाई ओ चंगी बलीन दोई मारन वाले मोहन मुहम्मद कुदरत रब दी होई मारन वाले मोहन मुहम्मद कुदरत रब दी होई मतलब ਹੁਣ ਟਾਈਮ ਤੇ ਵੈਸੇ ਕੋਈ ਨਹੀਂ ਰਿਹਾ जीव को ना ठीक होगा ये पिछली रात ही जगह ठीक होना ਇਹ ਨਿਜ਼ਾਮ है ਉਮਰ ਨਾਲ ਹੀ ਸੱਟ ਲੱਗਣੀ ਹੈ ਅੰਦਰਲੀ ਸੀਨੇ ਸਾਫ ਹੈ ਆਵਾਜ਼ ਹੈ ਜਿਹੜੀ ਅੱਲਾ ਦੀ ਦੇਣ ਹੈ ਨਾ ਜੀ ਇਨਸਾਨ ਦੇ ਅੰਦਰ ਕਮਜ਼ੋਰੀਆਂ ਆਉਣੀਆਂ ਤਾਂ ਉਸ ਤਾਕਤ ਨਹੀਂ ਰਹੇਗੀ उस हिसाब ਨਾਲ ठीक ही है वो उम्र ਬੜੀ ਮਤਲਬ ਬਿਲਕੁਲ ਪਸੰਦ ये जीव जीव अगां टुरी जाए ना ते फिर वधना ही घटना को नहीं बुजुर्ग आए पे गया साईं ने कोली कुर्बान कोली जी मैं डैडी बैठा रहा ते माड़ा देर से भी एक दो में उसकी सुना दौड़े ना जा मैं जरा कि मारिया पंप मैं आ साईं जी पिछली बारी मैं आया तो सेहत कमजोर थी आज तो सुर्ख लग रही है अल्लाह हां बाद आ जा नहीं वो रंग में वेखिया जी ये ए धोन होनी सी ते बिट्टा इत्थे होनियां सी ते नवीं जवानी हाड़ दा पानी जिसले जिले जामदे सी तो होने सी नालियां विच पारले पासे ते हुंबे कुदरती हिसाब ए सी वी जित्थों सुन लैना मैं उत्थों ਜਿਸ ਤਰ੍ਹਾਂ ਆਵਾਜ਼ ਹੀਰ ਤੇ ਚੜਨਾ ਸੀ ਨਾ ਹੀਰ ਤੇ ਬੜਾ ਆਵਾਜ਼ ਚੜਨਾ ਸੀ ਹੀਰ ਤੇ ਉਹ ਗੱਲ ਤਾਂ ਇਹਨੇ ਛਾਤੀ ਜ਼ੋਰ ਹੀ ਹੋ ਗਿਆ ਤੇ ਕੰਮ ਚੱਲਣਾ ਤੇ ਇਹ ਜਿਹੜਾ ਤਰਜ਼ ਉਹ ਮੈਗ ਜਾਂ ਖੋਲ ਨੇ ਉਹਨਾਂ ਕੋਲ ਮੈਂ ਮੇਲੇ ਵਾਲੇ ਜਿਹੜਾ ਉਹਨਾਂ ਸਭ ਤੋਂ ਜ਼ਿਆਦਾ ਉਹਨਾਂ ਹਾਂ ਉਹ ਮੇਰੇ ਵਾਲੇ ਦਾ ਇਹ ਪਹਿਲੀ ਦਫਾ ਮੈਂ ਗਿਆ ਹੈ ਬਾਹਰ ਜਿਹੜੇ ਫਿਰਨੇ ਪੇ ਕਿਹੜੇ ਮਹਿਕਮੇ ਨੇ मैं पहली दफा गया हूँ ठीक है वो मैं सुनना रहना था कल ही बैग है
ਉਹਲੇ ਮੇਰੀ ਆਦਤ ਹੈ ਸੀ ਮੈਂ ਜਿੱਥੋਂ ਸੁਣ ਲਿਆ ਉਹਨੂੰ ਪਕਾ ਲਿਆ ਕੋਈ ਵੀ ਜਿਹੜਾ ਵੀ ਕੰਮ ਕਰਨਾ ਉਹ ਕਰ ਲੈਣਾ ਉਹ ਬਾਅਦ ਉਹਦੇ ਨਾਲ ਮੁਲਾਕਾਤ ਹੀ ਕੋਈ ਨਹੀਂ ਹੋਈ ਇੱਥੇ ਇੱਕ ਬਾਬਾ ਲਾ ਛੜੀ ਉਹਨੇ ਮੇਰੇ ਨਾਲ ਮਾਸਟਰ ਹੈ ਕੋਈ ਭਿੰਬਰ ਨਾ ਤਾਂ ਤਰਦ ਵੀ ਜ਼ਿਲ੍ਹਾ ਲਵਾ ਛੜੀ ਜ਼ਿਲ੍ਹਾ ਹੀ ਉਹਨਾਂ ਨੇ ਆਪਣੀ ਤਰਦ ਹੈ ਉਹ ਜਨਾਬ ਬਾਬੇ ਦੀ ਹੈ 2-3 ਫਾਂਡੇ ਵਿੱਚ ਇਹ ਆਪੂ ਕੰਨੀ ਕਢਾ ਕੇ ਆਪੂ ਪੜ੍ਹਨ ਲੱਗ ਬਹਿ ਗਏ ਹੈਗਾ ਠੀਕ ਹੈ ਵੀ ਤੇ ਉਹ ਅੱਲਾ ਕੀਤਾ ਤੇ ਨਹੀਂ ਅਸਲ ਹੈ ਵੀ ਉਹ ਤਾਂ ਉਹਨਾਂ ਜੋੜ ਪਾ ਛੜਿਆ ਨਾ ਜਾਂ ਤਾਂ ਬਿਠਾਇਆ ਵੈਸੇ ਹੈ ਵੀ ਜਿਸਲੇ ਬੰਦਾ ਆਪਣੀ ਮੱਧ ਵਿੱਚ ਪੜ੍ਹਨਾ ਹੋਵੇ ਨਾ ਦੂਆ ਬਿਲ ਮੁਕਾਬਲ ਨਹੀਂ ਟੁਰ ਸਕਣਾ ਫਿਰ ਉਸਨੇ ਵੀ ਚੱਸ ਜਾਣੀ ਹੈ ਜਾਂ ਤਾਂ ਬਿਲ ਮੁਕਾਬਲ ਟੁਰਾ ਨਾ ਬੰਦਾ ਫਿਰ ਤਾਂ ਚਲੋ ਚੱਸ ਬਣਨੀ ਹੈ ਤੇ ਜਿਸਲੇ ਨਹੀਂ ਟੁਰ ਸਕਣਾ ਬੰਦਾ ਤਾਂ ਫਿਰ ਉਹ ਜਿਹੜਾ ਪੜ੍ਹਨੇ ਵਾਲਾ ਵਿਚਾਰਾ ਉਸਨੇ ਵੀ ਚੱਸ ਜਾਣੀ ਸ਼ਬੀਰ ਸਾਹਿਬ ਕੋਈ ਮੇਰਾ ਜ਼ਬਰਾ ਸ਼ਬਦ ਮੰਦਰ ਨਹੀਂ ਗਲਤੀ ਲੱਗ ਜਾਣੀ ਹੈ ਹੋ ਜਾਂਦਾ ਹੈ ਘੱਟੋ ਵੱਧ ਲੇਕਿਨ ਨਿਰਾ ਜਿਹੜਾ ਨਾ ਲੈੜੀ ਹੈ ਜਿਹੜੀ ਇਹ ਦਰਬਾਰੇ ਆਰੀਆ ਤੋਂ ਲੰਦੇ ਪਾਸੇ ਜਾ ਲੈੜੀ ਚੰਗੜ ਲੈੜੀ ਇਹ ਜਿੱਥੋਂ ਅਸਾਂ ਚੋਂ ਸਾਹਿਬ ਸ਼ਾਦੀ ਕੀਤੀ ਹੈ ਉਸ ਜਗ੍ਹਾ ਫਿਟੇ ਬੰਦੇ ਬਰਨੇ ਸਰੀਰ ਪਾਕ ਹੋਏ ਉਸ ਵਕਤ ਇੱਕ ਸੀ ਜੀ